ਹਾਂਜੀ अस्सलाम वालेकुम ते सत श्री अकाल मेरे चढ़दे पंजाब वाले वीरां नूं। ਅੱਜ ਇੱਕ ਬੜੇ ਹੀ ਸੈਂਸਿਟਿਵ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਲੱਗਾ। ਇੱਕ ਸਵਾਲ ਜੋ ਸਾਡੇ ਤੇ ਵਾਰ-ਵਾਰ ਕੀਤਾ ਜਾਂਦਾ ਹੈ, ਉਹ ਸਵਾਲ ਜਿਹਦੇ ਵਿੱਚ ਨਫ਼ਰਤ, ਅੱਗ, ਗੁੱਸਾ ਤੇ ਦੁੱਖ ਹੁੰਦਾ। ਉਹ ਸਵਾਲ ਜੋ ਸਾਡੇ ਕੀਤੇ ਹੋਏ ਸਾਂਝ ਦੇ ਕੰਮ ਤੇ ਇੱਕ ਵਾਰੀ ਲੀਕ ਖਿੱਚ ਦਿੰਦਾ। ਉਹ ਸਵਾਲ ਇਹ ਹੁੰਦਾ ਕਿ ਪਾਕਿਸਤਾਨ ਦੇ ਵਿੱਚ 1947 ਤੋਂ ਬਾਅਦ ਸਿੱਖਾਂ ਨੂੰ ਮੁਸਲਮਾਨ ਕਰ ਲਿਆ ਗਿਆ ਜਬਰੀ। ਉਹਨਾਂ ਦੀਆਂ ਕੁੜੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਉਹਨਾਂ ਨਾਲ ਵਿਆਹ ਕਰਕੇ ਜਬਰੀ ਮੁਸਲਮਾਨ ਕਰ ਲਿਆ ਗਿਆ। ਸੋਸ਼ਲ ਮੀਡੀਆ ਤੇ ਬੈਠੇ ਵਿਦਵਾਨ ਸੂਝਵਾਨ ਆਪਣੇ ਆਪਣੇ ਚੈਨਲ ਖੋਲ੍ਹਦੇ ਨੇ ਤੇ ਪੋਸਟਾਂ ਕਰਦੇ ਨੇ ਕਿ 20 ਲੱਖ ਸਿੱਖ ਰਹਿ ਗਿਆ ਸੀ। ਕੋਈ ਕਹਿੰਦਾ 25 ਲੱਖ, ਕੋਈ ਕਹਿੰਦਾ 10 ਲੱਖ। ਐਗਜ਼ੈਕਟ ਫਿਗਰ ਕਿਸੇ ਨੂੰ ਵੀ ਨਹੀਂ ਪਤਾ ਕਿੰਨੇ ਮਤਲਬ ਲੱਖਾਂ ਦੇ ਵਿੱਚ ਤਾਦਾਦ, ਹਜ਼ਾਰਾਂ ਦੇ ਵਿੱਚ ਦੱਸਦੇ ਨੇ ਕਿ ਇੰਨੇ ਰਹਿ ਗਏ ਸੀ ਤੇ ਉਹ ਸਾਰੇ ਮੁਸਲਮਾਨ ਕਰ ਲਿਆ ਗਿਆ। ਅੱਜ ਅਸੀਂ ਸਰਚ ਕਰਦੇ ਹਾਂ ਤੇ ਸਾਨੂੰ 0.01% ਆਬਾਦੀ ਜਾਂ ਗਿਣਤੀ ਪਾਕਿਸਤਾਨ ਜਾਂ ਲਹਿੰਦੇ ਪੰਜਾਬ ਦੇ ਵਿੱਚ ਸਿੱਖਾਂ ਦੀ ਦਿਸਦੀ ਹੈ। ਬਾਕੀ ਕਿੱਧਰ ਗਿਆ? ਅੱਜ ਉਹਨਾਂ ਦਾ ਮੈਂ ਜਵਾਬ ਦੇਣਾ। ਮੈਂ ਕਿਸੇ ਦੀ ਜਸਟੀਫਿਕੇਸ਼ਨ, ਕਿਸੇ ਦੀ ਕਲੈਰੀਫਿਕੇਸ਼ਨ ਨਹੀਂ ਦੇਣੀ। ਅਗਰ ਮੈਂ ਗਲਤ ਹਾਂ ਤੇ ਆਹ ਉਂਗਲ ਇੱਦਾਂ ਉੱਠਣੀ ਹੈ, ਮੇਰੀ ਸਾਈਡ ਦੇ ਲੋਕ ਗਲਤ ਨੇ ਤੇ ਉਂਗਲ ਇੱਦਾਂ ਉੱਠਣੀ ਹੈ। ਅਗਰ ਤੂੰ ਗਲਤ ਹੈ ਤੇ ਉਂਗਲ ਇੱਦਾਂ ਤੇਰੇ ਵੱਲ ਉੱਠਣੀ ਹੈ। ਗੱਲ ਹੈ ਤੁਸੀਂ ਗੱਲ ਕਰਦੇ ਹੋ 47 ਤੋਂ ਬਾਅਦ ਦੀ ਜਾਂ ਕਰਦੇ ਹੋ 47 ਦੀ। ਮੈਂ ਗੱਲ ਪਿੱਛੋਂ ਟੋਰ ਕੇ ਲਿਆਉਣੀ ਆ, ਪੱਟ ਕੇ ਮੁੱਢ ਤੋਂ। ਜਦੋਂ ਨਾ ਪੰਜਾਬ ਤੇਰਾ ਸੀ, ਨਾ ਪੰਜਾਬ ਮੇਰਾ ਸੀ। ਪੰਜਾਬ ਬਰਤਾਨਵੀ ਸਾਮਰਾਜ ਦਾ ਪੰਜਾਬ ਸੀ, ਬ੍ਰਿਟਿਸ਼ ਦੌਰ ਦਾ। ਡਾਕੂਮੈਂਟੇਸ਼ਨ ਦੇ ਹਵਾਲੇ ਨਾਲ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਮੇਰੀ ਗੱਲ ਨੂੰ ਕੋਈ ਬੰਦਾ ਵੀ ਚੈਲੰਜ ਕਰ ਸਕਦਾ, ਜ਼ੇਰ ਜ਼ਬਰ ਦਾ ਫ਼ਰਕ ਜ਼ਰੂਰ ਰਹੇਗਾ। ਆਪਾਂ ਗੱਲ ਟੋਰ ਕੇ ਲਿਆਉਂਦੇ ਹਾਂ ਮੁੱਢ ਤੋਂ। ਸਿਆਣੇ ਕਹਿੰਦੇ ਨੇ ਮੁੱਢ ਹੀ ਚੋਰ ਫੜੋ। 1935 ਤੋਂ 1935 ਦੇ ਸੈਂਸਸ ਹੋਏ ਪੰਜਾਬ ਦੇ ਵਿੱਚ, ਯੂਨਾਈਟਿਡ ਪੰਜਾਬ ਦੇ ਦੋਹਾਂ ਪੰਜਾਬਾਂ ਦੇ ਇਕੱਠੇ। ਉਸ ਸੈਂਸਸ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਹੋਈ 51%, ਹਿੰਦੂਆਂ ਦੀ ਗਿਣਤੀ ਹੋਈ 29% ਤੇ ਸਿੱਖਾਂ ਦੀ ਗਿਣਤੀ ਹੋਈ 14%। ਮਤਲਬ ਕਿ 1935 ਦੇ ਵਿੱਚ ਵੀ ਸਿੱਖ ਪੰਜਾਬ ਦੇ ਵਿੱਚ, ਯੂਨਾਈਟਿਡ ਪੰਜਾਬ ਦੇ ਵਿੱਚ ਥਰਡ ਮਿਨੋਰਟੀ ਸਨ। ਤੀਸਰੇ ਨੰਬਰ 'ਤੇ ਮਿਨੋਰਟੀ ਦੇ ਵਿੱਚ ਆਉਂਦੇ ਸੀ, ਮੈਜੋਰਟੀ ਦੇ ਵਿੱਚ ਦੂਜੇ ਨੰਬਰ 'ਤੇ ਵੀ ਨਹੀਂ ਸੀ। ਠੀਕ ਹੈ। ਫਿਰ ਹੁੰਦੀ ਆ 1941 ਦੀ ਮਰਦਮਸ਼ੁਮਾਰੀ। ਉਹਦੇ ਵਿੱਚ ਵੀ ਮੁਸਲਮਾਨ 53%, ਹਿੰਦੂ 30%, ਯੂਨਾਈਟਿਡ ਪੰਜਾਬ ਦੀ, ਅਤੇ ਸਿੱਖ 15% ਹੁੰਦੇ ਨੇ। ਉਦੋਂ ਵੀ ਸਿੱਖ ਤੀਜੀ ਮਿਨੋਰਟੀ ਕੌਮ ਬਣਦੀ ਆ ਪੰਜਾਬ ਦੀ, ਯੂਨਾਈਟਿਡ ਪੰਜਾਬ ਦੀ। 12 ਤੋਂ 14 ਲੱਖ ਦੀ ਇਹਨਾਂ ਦੀ ਗਿਣਤੀ ਸੀ ਸਾਰੀ। ਤੁਸੀਂ ਅੱਜ ਕਹਿੰਦੇ ਹੋ ਕਿ 20 ਲੱਖ ਇੱਧਰ ਸਿੱਖ ਰਹਿ ਗਿਆ ਸੀ ਜਾਂ 15 ਲੱਖ ਰਹਿ ਗਿਆ ਸੀ, ਉਹ ਕਿੱਧਰ ਗਿਆ? ਤੁਹਾਡਾ ਸਵਾਲ ਇੱਥੇ ਝੂਠਾ ਹੋ ਜਾਂਦਾ। ਇੱਕ ਤਾਂ ਇਹ ਮੈਂ ਡਾਕੂਮੈਂਟੇਸ਼ਨ ਦੀ ਗੱਲ ਕਰ ਰਿਹਾ। ਫਿਰ ਆਉਂਦੀ ਆ 1947। ਉਹ 1947 ਜਿਹਦੇ ਵਿੱਚ ਲੱਖਾਂ ਪੰਜਾਬੀ ਮਾਰੇ ਗਏ, ਸਾਡੀਆਂ ਧੀਆਂ ਭੈਣਾਂ ਖੂਹਾਂ ਦੇ ਵਿੱਚ ਰੁੜ ਗਈਆਂ। ਲੋਕਾਂ ਨੇ ਆਪਣੇ ਮਾਲ ਡੰਗਰ ਕੁਝ ਇੱਧਰ ਛੱਡੇ, ਕੁਝ ਉੱਧਰ ਛੱਡੇ, ਮਜਬੂਰਨ ਛੱਡ ਕੇ ਤੇ ਉੱਜੜ ਗਏ। ਉਹ 47 ਜਿਹੜੀ ਕਾਲੀ ਰਾਤ ਸੀ, ਜਿਹਨੂੰ ਲੋਕ ਲੋਟੀਆਂ ਕਹਿੰਦੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਅਸੀਂ ਉਹਨੂੰ ਉਜਾੜਾ ਕਹਿੰਦੇ ਹਾਂ। ਉਹ 47 ਜਿਹਨੂੰ ਲੋਕ ਆਜ਼ਾਦੀ ਕਹਿੰਦੇ ਨੇ ਤੇ ਅਸੀਂ ਪੰਜਾਬ ਦਾ ਦੁਖਾਂਤ ਕਹਿੰਦੇ ਹਾਂ। ਉਹ 47 ਹੋਈ ਤੇ ਸਿੱਖ ਇੱਥੋਂ ਸਾਰੇ ਹਿਜਰਤ ਕਰ ਗਏ। 98% ਸਿੱਖ ਇੱਥੋਂ ਚਲੇ ਗਏ। ਲਹਿੰਦੇ ਪੰਜਾਬ ਦੇ ਇਜ਼ਲਾ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸਨ, ਜਾਂ ਪਾਕਿਸਤਾਨ ਅੱਜ ਦਾ ਜਿਹਨੂੰ ਕਹਿ ਲਓ, ਇੱਥੋਂ 98% ਚਲੇ ਗਿਆ। ਪਿੱਛੇ ਰਹਿ ਗਿਆ 2%। ਉਹ 2% ਕਿੱਧਰ ਗਿਆ? ਉਹ 2% ਦੇ ਵਿੱਚੋਂ 1.5% ਗਿਣਤੀ ਮਾਰੀ ਗਈ। ਫਸਾਦਾਤ ਦੇ ਵਿੱਚ ਵੱਢੇ ਗਏ, ਟੁੱਕੇ ਗਏ, ਮਾਰੇ ਗਏ, ਰਹਿ ਗਿਆ। ਬਾਕੀ ਰਹਿ ਗਈਆਂ 3 ਧਿਰਾਂ। ਇੱਕ ਧਿਰ ਉਹ ਜਿਨ੍ਹਾਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਵਾਸਤੇ ਜਾਣਾ ਕਬੂਲ ਹੀ ਨਾ ਕੀਤਾ। ਖਤਰੇ ਦੇ ਵਿੱਚ ਉਹ ਇੱਥੇ ਗੁਰਦੁਆਰਿਆਂ ਦੇ ਵਿੱਚ ਵੜ ਗਿਆ। ਕੁਝ ਨਨਕਾਣਾ ਸਾਹਿਬ, ਕੁਝ ਹਸਨ ਅਬਦਾਲ ਔਰ ਕੁਝ ਬੰਨੂ ਕੁਹਾੜ ਤੇ KPK ਦੇ ਇਲਾਕੇ ਦੇ ਵਿੱਚ ਰਹਿ ਗਿਆ। ਇੱਕ ਧਿਰ ਉਹ ਰਹਿ ਗਈ ਜਿੱਥੇ ਫਸਾਦਾਤ ਘੱਟ ਸਨ, ਲੜਾਈ ਘੱਟ ਸੀ। ਉਹ ਆਪਣੇ ਇਲਾਕਿਆਂ 'ਚ ਮੁਸਲਮਾਨਾਂ ਨੇ ਉਹਨਾਂ ਨੂੰ ਪਨਾਹ ਦੇ ਕੇ ਤੇ ਆਪਣੇ ਕੋਲ ਰੱਖ ਲਿਆ। ਇੱਕ ਧਿਰ ਉਹ ਇੱਥੇ ਰਹਿ ਗਈ ਕਿ ਜਿੱਥੇ ਮਿਨੋਰਟੀ ਦੇ ਵਿੱਚ ਸਨ 2, 4 ਜਾਂ 5 ਘਰ ਸਨ ਤੇ ਬਾਕੀ ਪਿੰਡ ਸਾਰਾ ਮੁਸਲਮਾਨਾਂ ਦਾ ਸੀ ਜਾਂ ਇਲਾਕਾ ਸਾਰਾ ਮੁਸਲਮਾਨਾਂ ਦਾ ਸੀ। ਤਾਂ ਉੱਥੇ ਉਹਨਾਂ ਡਰਦਿਆਂ ਇਸਲਾਮ ਕਬੂਲ ਕਰਕੇ ਆਪਣੀ ਜਾਨ ਬਚਾ ਲਈ ਤੇ ਉਹ ਉੱਧਰ ਨਾ ਗਏ। ਇਹ ਉਹ ਦੌਰ ਦੀ ਗੱਲ ਹੈ ਜਦੋਂ ਨਾ ਤੂੰ ਝੂਠਾ ਨਾ ਮੈਂ ਝੂਠਾ। 47 ਦੀ ਕਾਲੀ ਰਾਤ ਸੀ। ਪਹਿਲੇ ਉਹਦੇ ਬਾਰੇ ਤੁਹਾਨੂੰ ਮੈਂ ਸਾਰੀ ਡਿਟੇਲ ਦੱਸ ਕੇ ਹਟਾਂਗੇ ਕੀ ਹੋਇਆ। ਤੁਹਾਨੂੰ ਵੀ ਸਾਰੀਆਂ ਚੀਜ਼ਾਂ ਦਾ ਪਤਾ। ਮੇਰੇ ਪਿੰਡ ਦੇ ਵਿੱਚ ਬੈਠਾ ਇਸ ਟਾਈਮ ਦਾ ਨਾਂ ਹੈ ਚੌਰੀ ਕਰਮਲਾਈ ਗੁੱਜਰ। ਪਹਿਲੇ ਉਹਦਾ ਨਾਂ ਸੀ ਕਰਮਾ ਸਿੰਘ। 2 ਭਰਾ ਇੰਡੀਆ ਚਲੇ ਗਿਆ। ਤੀਸਰਾ ਛੋਟਾ ਸੀ, ਉਹ ਇੱਥੇ ਰਹਿ ਗਿਆ। ਉਹਦਾ ਮੁੰਡਾ ਅੱਜ ਇੱਕ ਡਾਕਟਰ ਹੈ, ਇੱਕ ਆਰਮੀ ਦੇ ਵਿੱਚ ਹੈ, ਬਾਕੀ ਆਪਣਾ ਕਾਰੋਬਾਰ ਕਰਦੇ ਨੇ। ਅਲੱਗ ਹੀ ਉਹਨਾਂ ਦਾ ਘਰ ਹੈ ਇੱਥੇ। ਉਹ ਵੀ ਇੱਧਰ ਰਹਿ ਗਿਆ। ਇਸੇ ਤਰ੍ਹਾਂ ਕਸੂਰ ਦੇ ਵਿੱਚ ਇੱਕ ਦਰਸ਼ਨ ਸਿੰਘ ਨਾਂ ਦਾ ਬੰਦਾ ਸੀ। ਉਹਦਾ ਚਾਚਾ ਸੀ ਹਾਕਮ ਸਿੰਘ, ਉਹ ਇੱਥੇ ਰਹਿ ਗਿਆ।
ਹਾਕਮ ਸਿੰਘ ਬਾਅਦ ਦੇ ਵਿੱਚ ਹਾਕਮ ਅਲੀ ਬਣਿਆ। ਕੁਝ ਲੋਕ ਇਸ ਤਰ੍ਹਾਂ ਇੱਥੇ ਰਹਿ ਗਏ, ਤਾਦਾਦ ਪੂਰੀ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਫਿਰ ਆਉਂਦੀ ਆ ਵਾਰੀ 1952 ਦੀ ਪਾਕਿਸਤਾਨ ਬਣਨ ਤੋਂ ਬਾਅਦ ਸੈਂਸਸ ਹੁੰਦੇ ਨੇ। ਉਸ ਸੈਂਸਸ ਦੇ ਵਿੱਚ ਹਿੰਦੂਆਂ ਦੀ ਗਿਣਤੀ ਹੁੰਦੀ ਆ, ਮੁਸਲਮਾਨਾਂ ਦੀ ਗਿਣਤੀ ਹੁੰਦੀ ਆ, ਦੀਗਰ ਮਜ਼ਾਹਬ ਥੋੜ੍ਹੇ ਹੁੰਦੇ ਨੇ, ਸਿੱਖ ਵੀ ਇੰਤਹਾਈ ਕਲੀਲ ਤਾਦਾਦ ਦੇ ਵਿੱਚ ਹੁੰਦੇ ਨੇ। ਇਹ ਅਦਰ ਕੈਟਾਗਰੀ ਦੇ ਵਿੱਚ ਲਿਖੇ ਜਾਂਦੇ ਨੇ, ਬੁੱਧ ਮਤ, ਸਿੱਖ, ਜੈਨੀ ਜਾਂ ਪਾਰਸੀ ਵਗੈਰਾ, ਇਹ ਸਾਰੇ ਅਦਰ ਕੈਟਾਗਰੀ 'ਚ ਆ ਜਾਂਦੇ ਨੇ। ਫਿਰ ਆਉਂਦੀ ਆ 1961 ਦੀ ਮਰਦਮਸ਼ੁਮਾਰੀ। ਉਹਦੇ ਵਿੱਚ ਵੀ ਨਹੀਂ, ਮਤਲਬ ਕਿ ਦਾਦੋ-ਸ਼ੁਮਾਰ ਦੇ ਵਿੱਚ ਸਿੱਖ ਨਹੀਂ ਆਉਂਦੇ, ਇਹਨਾਂ ਨੂੰ ਖਾਨਾ ਨਹੀਂ ਮਿਲਦਾ ਜਾਂ ਇਹ ਅਪਰੋਚ ਨਹੀਂ ਕਰਦੇ ਕਿ ਯਾਰ ਸਾਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ। ਫਿਰ ਆਉਂਦੀ ਆ 1972 ਦੀ ਮਰਦਮਸ਼ੁਮਾਰੀ ਸੈਂਸਸ। 1971 'ਚ ਪਾਕਿਸਤਾਨ ਟੁੱਟ ਜਾਂਦਾ। 1972 ਦੇ ਵਿੱਚ ਵੀ ਸਿੱਖ ਖੁਦ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਇੱਥੇ, ਤੇ ਨਾ ਹੀ ਆਉਂਦਾ, ਹਮੇਸ਼ਾ ਅਦਰ ਕੈਟਾਗਰੀ ਦੇ ਵਿੱਚ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੀ ਤਾਦਾਦ ਇੰਤਹਾਈ ਕਲੀਲ ਸੀ। ਸੌਰੀ, ਮੈਂ ਦੱਸਣਾ ਭੁੱਲ ਗਿਆ ਕਿ 1947 ਦੇ ਡਾਟੇ ਦੇ ਮੁਤਾਬਕ ਇੱਥੇ 4146 ਸਿੱਖ ਰਹਿ ਗਿਆ ਸੀ ਸਿਰਫ, ਮਤਲਬ 4146 ਅਫਰਾਦ ਇੱਥੇ ਰਹਿ ਗਏ ਸਨ, ਬਾਕੀ ਚਲੇ ਗਏ ਸੀ। ਉਹ ਇੰਤਹਾਈ ਕਲੀਲ ਤਾਦਾਦ ਸੀ, ਉਹਨਾਂ ਨੂੰ ਮਰਦਮਸ਼ੁਮਾਰੀ ਸੈਂਸਸ ਜਗ੍ਹਾ ਨਹੀਂ ਸੀ ਮਿਲਦੀ, ਅਦਰ ਕੈਟਾਗਰੀ ਚਲੇ ਜਾਂਦੇ ਸੀ। ਫਿਰ ਆਉਂਦੀ ਆ 1981 ਦੀ ਮਰਦਮਸ਼ੁਮਾਰੀ, 1981 ਦੇ ਸੈਂਸਸ। 1981 ਦੇ ਸੈਂਸਸ ਦੇ ਵਿੱਚ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਟਿਕ ਲਾਉਂਦੇ ਨੇ ਕਿ ਅਸੀਂ ਸਿੱਖ ਹਾਂ। ਫਿਰ ਆਉਂਦੀ ਆ 1981 ਤੋਂ ਬਾਅਦ 1998 ਦੀ ਮਰਦਮਸ਼ੁਮਾਰੀ। 1998 ਦੀ ਮਰਦਮਸ਼ੁਮਾਰੀ ਸੈਂਸਸ ਦੇ ਵਿੱਚ ਉਹ ਖੁੱਲ੍ਹ ਖਿਲਾ ਕੇ ਸਾਹਮਣੇ ਆ ਜਾਂਦੇ ਨੇ, ਉਹ ਟਿਕ ਲਾਉਂਦੇ ਨੇ ਕਿ ਅਸੀਂ ਸਿੱਖ ਹਾਂ, ਸਾਨੂੰ ਇਹਦੇ ਵਿੱਚ ਐਡ ਕੀਤਾ ਜਾਵੇ। ਪਾਕਿਸਤਾਨੀ ਗੌਰਮੈਂਟ ਉਹਨਾਂ ਨੂੰ ਐਡ ਕਰ ਲੈਂਦੀ ਹੈ, ਉਹਨਾਂ ਦੇ ਨਾਂ ਦਾ ਸਪੈਸੀਫਿਕ ਖਾਨਾ ਬਣ ਜਾਂਦਾ ਜਿੱਥੇ ਉਹ ਕਲਿੱਕ ਕਰਦੇ ਨੇ। ਫਿਰ ਆਉਂਦੀ ਆ 2017 ਦੀ ਮਰਦਮਸ਼ੁਮਾਰੀ। 2017 ਦੇ ਵਿੱਚ ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦੇ ਨੇ, ਔਰ ਨਾਦਰਾ ਜਿਹੜਾ ਸਾਡਾ ਇੱਕ ਅਦਾਰਾ ਜਿੱਥੇ ਸਾਡੇ ਆਧਾਰ ਕਾਰਡ, ਜਿੱਥੇ ਸਾਡੇ ਮੈਰਿਜ ਸਰਟੀਫਿਕੇਟ, ਸਾਡੇ ਡੈਥ ਸਰਟੀਫਿਕੇਟ ਔਰ ਸਾਡੇ ਹੋਰ ਘਰ ਦਾ ਖਾਨਦਾਨ ਨੰਬਰ FRC ਵਗੈਰਾ ਬਣਦੇ ਨੇ, ਉੱਥੇ ਵੀ ਪ੍ਰੋਪਰ ਇੱਕ ਜਗ੍ਹਾ ਇਹਨਾਂ ਨੂੰ ਮਿਲ ਜਾਂਦੀ ਹੈ, ਉੱਥੇ ਵੀ ਐਡ ਹੋ ਜਾਂਦੇ ਨੇ। ਅਦਰ ਕੈਟਾਗਰੀ 'ਚੋਂ ਇਹ ਨਿਕਲ ਜਾਂਦੇ ਨੇ, ਆਪਣੀ ਇੱਕ ਪਹਿਚਾਣ ਬਣ ਜਾਂਦੀ ਹੈ ਸਿੱਖ। ਉੱਥੋਂ ਇਹਨਾਂ ਦੀ ਗਿਣਤੀ ਦਾ ਪਤਾ ਲੱਗਦਾ ਕਿ ਇਹ 16,000 ਤੋਂ ਲੈ ਕੇ 30,000 ਪਾਕਿਸਤਾਨ ਦੇ ਵਿੱਚ ਰਹਿੰਦਾ, ਯਾਨੀ ਕਿ ਪਾਕਿਸਤਾਨ ਦੀ ਕੁੱਲ ਆਬਾਦੀ ਦਾ ਇਹ 0.01% ਹਿੱਸਾ ਬਣਦਾ। ਠੀਕ, ਗੂਗਲ ਕਰਕੇ ਵੇਖ ਲਿਆ, ਜੋ ਤੁਹਾਡੇ ਸਾਹਮਣੇ ਹੀ ਆ। ਹੁਣ ਇੱਕ ਛੋਟੀ ਜੀ ਤੁਹਾਨੂੰ ਮੈਂ ਦੱਸ ਦਿਆਂ ਕਿ ਵੰਡ ਤੋਂ ਪਹਿਲੇ ਪੰਜਾਬ ਦੇ ਜਿਹੜੇ ਇਜ਼ਲਾਹ ਦੇ ਵਿੱਚ ਸਿੱਖ ਰਹਿੰਦੇ ਸੀ, ਕਿੰਨੀ % ਉਹਨਾਂ ਦੀ ਗਿਣਤੀ ਸੀ। ਸ਼ੇਖੂਪੁਰਾ ਦੇ ਵਿੱਚ 17% ਸਨ, ਲੈਲਪੁਰ ਫੈਸਲਾਬਾਦ ਦੇ ਵਿੱਚ 10 ਤੋਂ 11% ਸਨ। ਅਗਰ ਆਬਾਦੀ ਪਿੰਡਾਂ ਦੀ ਪਾਈਏ, ਲੈਲਪੁਰ ਦੀ ਤਾਂ 15% ਵੀ ਬਣਦੇ ਨੇ। ਇਸੇ ਤਰ੍ਹਾਂ ਸਾਹੀਵਾਲ ਦੇ ਵਿੱਚ 7.25%, ਡੇਰਾ ਗਾਜ਼ੀ ਖਾਨ ਦੇ ਵਿੱਚ 7.25%, ਬਹਾਵਲਪੁਰ 3.5%, ਮੀਆਂਵਾਲੀ 1.5%, ਰਾਵਲਪਿੰਡੀ 1.5%, ਅਟਕ 1.5%, ਅਤੇ ਲਾਹੌਰ ਦੇ ਵਿੱਚ ਵੀ ਤਕਰੀਬਨ ਆ ਤੁਹਾਡੇ ਸਾਹਮਣੇ ਚਾਰਟ ਮੈਂ ਲਾਇਆ ਹੋਇਆ 1941 ਦੀ ਮਰਦਮਸ਼ੁਮਾਰੀ ਦਾ, ਕਿ 10-15% ਲਾਹੌਰ ਦੇ ਵਿੱਚ ਵੀ ਰਹਿੰਦੇ ਸੀ। ਲੇਕਿਨ ਇਹ ਸਾਰੇ ਲੋਕ ਇੱਥੋਂ ਚਲੇ ਗਏ ਸੀ, ਇੱਥੇ ਹੈ ਨਹੀਂ ਸੀ। ਹੁਣ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਅੱਜ ਦੇ ਦੌਰ ਦੇ ਵਿੱਚ ਪਾਕਿਸਤਾਨ ਦੇ 4 ਸੂਬਿਆਂ ਦੇ ਵਿੱਚ ਸਿੱਖਾਂ ਦੀ ਕਿਹੜੇ ਸੂਬੇ ਦੇ ਵਿੱਚ ਗਿਣਤੀ ਕਿੰਨੀ ਹੈ, ਉਹ ਤੁਹਾਨੂੰ ਫਿਗਰ ਦੱਸਦਾ ਕਿ ਪੰਜਾਬ ਦੇ ਵਿੱਚ 5,649 ਸਿੱਖ ਰਹਿੰਦੇ ਨੇ, ਸਿੰਧ ਦੇ ਵਿੱਚ 5,182 ਸਿੱਖ ਰਹਿੰਦੇ ਨੇ, ਖੈਬਰ ਪਖਤੂਨਖਵਾ KPK ਦੇ ਵਿੱਚ 4,050 ਸਿੱਖ ਰਹਿੰਦੇ ਨੇ, ਔਰ ਬਲੋਚਿਸਤਾਨ ਦੇ ਵਿੱਚ 1,057 ਸਿੱਖ ਇਸ ਟਾਈਮ ਰਹਿੰਦੇ ਨੇ, ਜੋ ਖੁੱਲ੍ਹ ਖਿਲਾ ਕੇ ਆਪਣੀਆਂ ਮਜ਼ਹਬੀ ਰਸੂਮਾਤ ਅਤੇ ਆਪਣੇ ਤਿਉਹਾਰ ਮਨਾਉਂਦੇ ਨੇ। ਉਹਨਾਂ ਨੂੰ ਕੋਈ ਰੋਕ ਟੋਕ ਕਿਸੇ ਕਿਸਮ ਦੀ ਅਫੀਸ਼ਲੀ ਨਹੀਂ ਹੈਗੀ, ਔਰ ਕੋਈ ਥ੍ਰੈਡ ਵੀ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਤੁਹਾਡਾ ਤਿਉਹਾਰ ਨਹੀਂ ਮਨਾਉਣ ਦਿਆਂਗੇ। ਅੱਗੇ ਇਹ ਜਿਹੜੀ 16 ਤੋਂ 30% ਦੀ ਸੰਖਿਆ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ, ਇਹਨਾਂ ਵਿੱਚੋਂ ਵੱਡੇ ਨਾਂ ਜਿਹੜੇ ਵੱਡੀਆਂ ਪੋਸਟਾਂ 'ਤੇ ਬਿਰਾਜਮਾਨ ਨੇ, ਉਹ ਦੱਸਦੇ ਹਾਂ ਸਵਰਨ ਸਿੰਘ ਖੈਬਰ ਪਖਤੂਨਖਵਾ ਵਜ਼ੀਰ ਬਰਾਏ ਅਕਲੀਤੀ ਅਮੂਰ ਰਹੇ ਨੇ, ਗੁਰਦੀਪ ਸਿੰਘ ਪਾਕਿਸਤਾਨ ਸੈਨੇਟ ਦੇ ਪਹਿਲੇ ਸਿੱਖ ਰੁਕਨ ਰਹੇ ਨੇ, ਰਮੇਸ਼ ਸਿੰਘ ਅਰੋੜਾ ਪੰਜਾਬ ਅਸੈਂਬਲੀ ਦੇ ਰੁਕਨ ਨੇ ਔਰ MP ਵੀ ਨੇ। ਮੈਂ ਉਹਨਾਂ ਦੇ ਕੋਲ ਗਿਆ, ਉਹਨਾਂ ਨੂੰ ਮਿਲਿਆ, ਉਹਨਾਂ ਨੇ ਘਰ ਖਾਣਾ ਖਾ ਕੇ ਆਇਆ, ਬਹੁਤ ਵਧੀਆ ਬੰਦੇ ਨੇ। ਅੱਗੇ ਮੇਜਰ ਹਰਚਰਨ ਸਿੰਘ ਪਾਕਿਸਤਾਨ ਆਰਮੀ ਦੇ ਪਹਿਲੇ ਸਿੱਖ ਅਫਸਰ ਨੇ। ਹੁਣ ਦੱਸੋ ਕਿ ਐਡੀ ਥੋੜ੍ਹੀ ਸੰਖਿਆ ਅਤੇ ਉਹਨਾਂ ਦੇ ਵਿੱਚੋਂ ਬੰਦੇ ਜਿਹੜੇ ਬੈਠੇ ਨੇ ਉਹ ਕਿੱਡੀਆਂ ਵੱਡੀਆਂ ਤਗੜੀਆਂ ਪੋਸਟਾਂ 'ਤੇ ਨੇ, ਸਿਆਸੀ ਤੌਰ 'ਤੇ ਵੀ ਔਰ ਆਰਮੀ ਫੋਰਸਿਸ ਦੇ ਵਿੱਚ ਵੀ। ਮੇਜਰ ਹੈ ਸਾਡਾ ਸਭ ਤੋਂ ਤਗੜਾ ਅਦਾਰਾ ਜਿਹੜਾ ਪਾਕਿਸਤਾਨ ਦਾ। ਹੁਣ ਆਪਾਂ ਗੱਲ ਇਹ ਕਰਦੇ ਹਾਂ ਕਿ ਜਿਹੜਾ ਕਿਹਾ ਜਾਂਦਾ ਜਬਰੀ ਧਰਮ ਬਦਲਿਆ ਗਿਆ ਜਾਂ ਉਹਨੂੰ ਮਾਰਿਆ ਗਿਆ, ਉਸ ਕੁੜੀ ਨੂੰ ਚੁੱਕਿਆ ਗਿਆ, ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਕਿ ਅਫੀਸ਼ਲੀ ਕੋਈ ਵੀ ਡਾਟਾ ਸਾਨੂੰ ਕਿਤੇ ਵੈਬਸਾਈਟ 'ਤੇ ਜਾਂ ਕਿਤੇ ਵੀ ਥਾਣੇ ਦੇ ਵਿੱਚ ਸਾਨੂੰ ਐਸਾ ਨਹੀਂ ਮਿਲਦਾ ਕਿ ਜਿੱਥੇ ਇੱਕ ਹਜੂਮ ਨੇ, ਇੱਕ ਵੱਡੇ ਗਰੁੱਪ ਨੇ ਜਾਂ ਕਿਸੇ ਇੱਕ ਮਜ਼ਹਬੀ ਜਮਾਤ ਨੇ ਜਾ ਕੇ ਸਿੱਖਾਂ ਦੇ ਘਰਾਂ ਦੇ ਉੱਤੇ ਜਾਂ ਉਹਨਾਂ ਦੇ ਗੁਰਦੁਆਰੇ 'ਤੇ ਕੋਈ ਅਟੈਕ ਕੀਤਾ ਹੋਵੇ, ਜਾਂ ਉਹਨਾਂ ਨੂੰ ਇਹ ਕਿਹਾ ਹੋਵੇ ਕਿ ਤੁਸੀਂ ਪਾਕਿਸਤਾਨ 'ਚ ਰਹਿਣਾ ਤਾਂ ਤੁਹਾਨੂੰ ਮੁਸਲਮਾਨ ਹੋਣਾ ਪਵੇਗਾ, ਨਹੀਂ ਤਾਂ ਤੁਹਾਨੂੰ ਅਸੀਂ ਇੱਥੋਂ
ਕੱਢ ਦੇਵਾਂਗੇ। ਐਸੀ ਕੋਈ ਵੀ FIR ਰਿਕਾਰਡ ਨਹੀਂ ਹੋਈ। ਹਾਂ, ਉਹਦੇ ਬਾਰੈਕਸ ਇੱਕਾ ਦੁੱਕਾ ਵਾਕਿਆਤ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਹੁੰਦੇ ਰਹੇ ਨੇ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਕਿ ਨਨਕਾਣਾ ਸਾਹਿਬ ਦੇ ਵਿੱਚ ਇੱਕ ਵਾਕਿਆ ਹੋਇਆ ਸੀ ਜਗਜੀਤ ਕੌਰ ਦਾ। ਉਹਨੇ ਮੁਸਲਮਾਨ ਮੁੰਡੇ ਦੇ ਨਾਲ ਵਿਆਹ ਕੀਤਾ, ਦੋਵੇਂ ਨੌਜਵਾਨ ਸੀ, ਯੰਗ ਸੀ। ਉਹਦਾ ਮੁੜ ਕੇ ਅਦਾਲਤਾਂ ਵਿੱਚ ਇੰਡੀਵਿਜੂਅਲੀ ਬਿਆਨ ਆਇਆ, ਵੀਡੀਓ ਰਿਕਾਰਡਿੰਗ ਉਹਨਾਂ ਪਾਈ ਆਪਣੀ ਨੈੱਟ 'ਤੇ। ਕੁੜੀ ਨੇ ਕਿਹਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਕੀਤਾ, ਮੁੰਡੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਇਹਨੇ ਨਾ ਮੈਨੂੰ ਚੱਕਿਆ ਨਾ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ, ਮੈਂ ਆਪਣੀ ਮਰਜ਼ੀ ਦੇ ਨਾਲ ਇਹਦੇ ਨਾਲ ਵਿਆਹ ਕੀਤਾ। ਲੇਕਿਨ ਉਹਦੀ ਘਰਦਿਆਂ ਵੱਲੋਂ, ਉਹਦੀ ਬਰਾਦਰੀ ਵੱਲੋਂ ਜ਼ੋਰ ਪਾਇਆ ਗਿਆ, ਕਿਹਾ ਗਿਆ ਕਿ ਸਾਡੀ ਕੁੜੀ ਨੂੰ ਜਬਰੀ ਚੁੱਕਿਆ ਗਿਆ। ਜਦੋਂ ਰੌਲਾ ਚੱਲਦਾ ਰਿਹਾ, ਫਿਰ ਗਵਰਨਰ ਪੰਜਾਬ ਚੌਧਰੀ ਸਰਵਰ ਉਹਨਾਂ ਦੇ ਘਰ ਨਨਕਾਣਾ ਸਾਹਿਬ ਵੀ ਆਏ ਔਰ ਗਵਰਨਰ ਪੰਜਾਬ ਚੌਧਰੀ ਸਰਵਰ ਨੇ ਉਹਨਾਂ ਨੂੰ ਲਾਹੌਰ ਸੱਦ ਕੇ ਆਪਣੇ ਸਾਹਮਣੇ ਬਿਠਾ ਕੇ ਗੱਲ ਨਿਬੇੜੀ ਔਰ ਕੁੜੀ ਦੇ ਘਰਦਿਆਂ ਦੀ ਮਨਸ਼ਾ ਦੇ ਮੁਤਾਬਕ ਕੁੜੀ ਨੂੰ ਮੁੰਡੇ ਕੋਲੋਂ ਲੈ ਕੇ ਵਾਪਸ ਉਹਨਾਂ ਦੇ ਘਰਦਿਆਂ ਨੂੰ ਦਿੱਤਾ। ਤੁਸੀਂ ਮੈਨੂੰ ਦੱਸੋ ਕਿ ਇੱਕ 16,000 ਦੀ ਸੰਖਿਆ ਇੱਕ ਆਬਾਦੀ ਦੀ ਹੈ ਅਤੇ ਉਹਨਾਂ ਦਾ ਫੈਸਲਾ ਨਿਬੇੜਨ ਵਾਸਤੇ ਗਵਰਨਰ ਪੰਜਾਬ ਆ ਰਿਹਾ, ਇੱਕ ਸੂਬੇ ਦਾ ਮਾਲਕ ਆ ਰਿਹਾ ਕਿ ਇੰਡੀਆ ਦੇ ਵਿੱਚ ਅਗਰ ਜਿੱਥੇ ਮੁਸਲਮਾਨ ਮਿਨੋਰਿਟੀ ਦੇ ਵਿੱਚ ਨੇ ਉੱਥੇ ਮੁਸਲਮਾਨਾਂ ਦੀ ਕੁੜੀ ਇੱਕ ਹਿੰਦੂ ਚੁੱਕ ਕੇ ਲੈ ਜਾਂਦੇ ਨੇ ਜਾਂ ਵਿਆਹ ਕਰ ਲੈਂਦੇ ਨੇ ਜਾਂ ਆਪਣੀ ਮਰਜ਼ੀ ਨਾਲ ਉਹ ਜਾਂਦੇ ਨੇ। ਸੇਮ ਇਹ ਮਾਮਲਾ ਹੁੰਦਾ ਕਿ ਉੱਥੇ ਮੋਦੀ ਜਾਂ ਅਮਿਤ ਸ਼ਾਹ ਜਾਂ ਕੋਈ ਹੋਰ ਤੁਹਾਡਾ ਪੋਲੀਟੀਕਲ ਵੱਡਾ ਬੰਦਾ ਜਾ ਕੇ ਉਹਨਾਂ ਦੇ ਘਰ 'ਚ ਉਹਨਾਂ ਦਾ ਫੈਸਲਾ ਨਿਬੇੜੇਗਾ? ਕਦੀ ਵੀ ਨਹੀਂ ਨਿਬੇੜੇਗਾ। ਅਗਲਾ ਮਾਮਲਾ ਇਹ ਹੋਇਆ ਕਿ ਉਸ ਮੁੰਡੇ ਦੇ ਭਰਾ ਨੇ ਜਿਹਦੇ ਨਾਲ ਜਗਜੀਤ ਕੌਰ ਨੇ ਵਿਆਹ ਕੀਤਾ ਸੀ, ਉਸ ਮੁੰਡੇ ਦੇ ਭਰਾ ਨੇ ਜੁਮੇ ਵਾਲੇ ਦਿਨ ਕੁਝ ਬੱਚੇ ਲੈ ਜਿਹੜੇ ਉਹਦੀ ਫੈਮਿਲੀ ਦੇ ਸੀ, ਕੁਝ ਅਨਪੜ੍ਹ ਜਾਹਲ ਲੋਕ ਲੈ 3-4 ਤੇ ਜਾ ਕੇ ਗੁਰਦੁਆਰਾ ਦੇ ਸਾਹਮਣੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਔਲ ਫੋਲ ਪਕਿਆ। ਉਹਨੂੰ ਉਸੇ ਟਾਈਮ ਪੁਲਿਸ ਨੇ ਚੱਕਿਆ, ਚੱਕ ਕੇ ਉਹਨੂੰ 5 ਸਾਲ ਦੀ ਕੈਦ ਅਤੇ ਉਹਨੂੰ ਲੱਖਾਂ ਰੁਪਈਆ ਜੁਰਮਾਨਾ ਕਰ ਦਿੱਤਾ ਗਿਆ। ਠੀਕ ਹੈ, ਦੁਬਾਰਾ ਉਸ ਬੰਦੇ ਨੇ ਚੂੰ ਵੀ ਨਹੀਂ ਕੀਤੀ, ਉਹਨੂੰ ਉਹਦੀ ਬਣਦੀ ਸਜ਼ਾ ਮਿਲੀ। ਅੱਗੇ ਆਪਾਂ ਗੱਲ ਕਰਦੇ ਹਾਂ ਬੁਨੇਰ ਪਸ਼ਾਵਰ ਦੇ ਵਿੱਚ ਇੱਕ ਸਿੱਖ ਟੀਚਰ ਸੀ, ਸਕੂਲ ਟੀਚਰ ਕੁੜੀ, ਉਹਦੇ ਨਾਲ ਇੱਕ ਹੁਜ਼ਬੁੱਲਾ ਨਾਂ ਦਾ ਮੁਸਲਮਾਨ ਪਸ਼ਤੂਨ ਸੀ, ਉਹਦਾ ਹੋਇਆ ਵਿਆਹ। ਜਦੋਂ ਵਿਆਹ ਹੋਇਆ ਉਹੀ ਸੇਮ ਨਨਕਾਣਾ ਸਾਹਿਬ ਵਾਲਾ ਮਾਮਲਾ, ਘਰਦਿਆਂ ਨੇ ਕਿਹਾ, ਕੁੜੀ ਦਿਆਂ ਨੇ ਕਿ ਸਾਡੀ ਕੁੜੀ ਨੂੰ ਚੱਕ ਕੇ ਜ਼ਬਰਦਸਤੀ ਇਹਦਾ ਧਰਮ ਬਦਲਿਆ ਗਿਆ। ਲੇਕਿਨ ਕੁੜੀ ਦਾ ਅਦਾਲਤਾਂ ਦੇ ਵਿੱਚ ਸਿਕਿਉਰਿਟੀ ਦੇ ਵਿੱਚ ਖਲੋ ਕੇ ਜੱਜ ਦੇ ਸਾਹਮਣੇ ਬਿਆਨ ਸੀ, ਵੀਡੀਓ ਪਈ ਹੈ, ਜਾ ਕੇ ਸਰਚ ਕਰ ਲਿਆ ਜੇ, ਕਿ ਮੈਂ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ, ਮੈਨੂੰ ਇਸ ਮੁੰਡੇ ਨੇ ਕੋਈ ਜ਼ਬਰਦਸਤੀ ਨਹੀਂ ਕਿਹਾ ਹੈਗਾ। ਸਹੀ ਹੈ, ਉਹ ਰੌਲਾ ਵੀ ਉੱਥੇ ਉਂਝ ਹੀ ਰਿਹਾ। ਅੱਗੇ ਆਪਾਂ ਤੁਰਦੇ ਹਾਂ ਅਤੇ ਵੇਖਦੇ ਹਾਂ ਕਿ ਪਸ਼ਾਵਰ ਦੇ ਵਿੱਚ 2 ਸਿੱਖ, ਇੱਕ ਦਾ ਨਾਂ ਰਣਜੀਤ ਸਿੰਘ ਸੀ, ਅਗਰ ਮੈਂ ਗਲਤ ਨਾ ਹੋਵਾਂ, ਰਣਜੀਤ ਸਿੰਘ ਕਨਫਰਮ ਹੈ, ਦੂਸਰਾ ਮੈਨੂੰ ਨਾਮ ਭੁੱਲਿਆ, ਉਹਦਾ ਸ਼ਾਇਦ ਕੁਲਦੀਪ ਸਿੰਘ ਜਾਂ ਕੁਛ ਇਸ ਤਰ੍ਹਾਂ ਸੀ। ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਉਹਨਾਂ ਦੀ ਇਨਵੈਸਟੀਗੇਸ਼ਨ ਹੋਈ, ਬਾਅਦ 'ਚ ਪਤਾ ਲੱਗਿਆ ਕਿ ਉਹ RSS ਦੇ ਬੰਦਿਆਂ ਨੇ ਕੀਤਾ। ਇਹ ਰਿਪੋਰਟਿੰਗ ਜਿਹੜੀ ਮੈਂ ਸਰਚ ਕੀਤੀ ਹੈ, RSS ਦੇ ਬੰਦਿਆਂ ਨੇ ਕੀਤਾ, ਕੋਈ ਉਹਨਾਂ ਦੇ ਖਾਲਿਸਤਾਨ ਦੇ ਨਾਲ ਕੋਈ ਸੰਬੰਧ ਸੀ। ਜ਼ਿਆਦਾ ਡੀਪਲੀ ਇਸ ਗੱਲ 'ਚ ਮੈਂ ਨਹੀਂ ਚਾਹੁੰਦਾ। ਇੱਕ ਮੁੰਡਾ ਹੋਰ ਰਵਿੰਦਰ ਸਿੰਘ ਪਸ਼ਾਵਰ ਦੇ ਵਿੱਚ ਕਤਲ ਕੀਤਾ ਗਿਆ, ਸਾਹਮਣੇ ਉਹਦੀ ਮੈਂ ਫੋਟੋ ਲਾਈ ਆ। ਇਹ ਕਤਲ ਹੋਇਆ ਉਦੋਂ ਵੀ ਇੱਕ ਬੜਾ ਮਾਮਲਾ ਉੱਠਿਆ ਕਿ ਜੀ ਮੁਸਲਮਾਨਾਂ ਨੇ ਸਿੱਖਾਂ ਦਾ ਮੁੰਡਾ ਮਾਰਤਾ। ਉਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ, ਇਹ ਰਿਪੋਰਟ ਪਈ ਹੋਈ ਹੈ, ਤੁਸੀਂ ਜਾ ਕੇ ਦੇਖ ਲਿਓ, ਕਿ ਇਹਦਾ ਵਿਆਹ ਸੀਗਾ 10 ਦਿਨ ਬਾਅਦ ਅਤੇ ਇਹਦੀ ਮੰਗੇਤਰ ਇਹਦੇ ਨਾਲ ਵਿਆਹ ਕਰਨਾ ਨਹੀਂ ਸੀ ਚਾਹੁੰਦੀ, ਸੋ ਉਹਨੇ ਆਪਣੇ ਆਸ਼ਕ ਨਾਲ ਰਲ ਕੇ ਪਹਿਲਾਂ ਇਹਨੂੰ ਅਗਵਾ ਕੀਤਾ, ਫਿਰ ਲਿਜਾ ਕੇ ਇਹਨੂੰ ਮਾਰਿਆ ਔਰ ਮਾਰ ਕੇ ਇਹਦੀ ਲਾਸ਼ ਉੱਥੇ ਸੁੱਟ ਗਿਆ। ਇਨਵੈਸਟੀਗੇਸ਼ਨ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਈਆਂ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਕਿ ਪਾਕਿਸਤਾਨ ਦੇ ਵਿੱਚ ਰੇਸਿਜ਼ਮ ਹੈ, ਇੰਡੀਆ 'ਚ ਕੋਈ ਨਹੀਂ। ਨਿਊਜ਼ੀਲੈਂਡ ਪੀਸਫੁਲ ਕੰਟਰੀ ਹੈ, ਜਿੱਥੇ ਮਸਜਿਦ ਦੇ ਵਿੱਚ ਦਿਨ ਦਿਹਾੜੇ ਜੁਮੇ ਵਾਲੇ ਦਿਨ ਜਦੋਂ ਪਾਕਿਸਤਾਨੀ ਕ੍ਰਿਕਟ ਟੀਮ ਵੀ ਉੱਥੇ ਸੀ, ਬੰਗਲਾਦੇਸ਼ ਦੀ ਕ੍ਰਿਕਟ ਟੀਮ ਵੀ ਉੱਥੇ ਸੀ, ਦਿਨ ਦਿਹਾੜੇ PUBG ਖੇਡੀ ਗਈ, ਇੱਕ ਬੰਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਉੱਥੇ ਲੋਕਾਂ ਨੂੰ ਮਾਰਿਆ ਗਿਆ ਨਿਊਜ਼ੀਲੈਂਡ ਦੇ ਵਿੱਚ। ਕੀ ਅਮਰੀਕਾ ਦੇ ਵਿੱਚ, UK ਦੇ ਵਿੱਚ ਸਿੱਖਾਂ ਦੀਆਂ ਪੱਗਾਂ ਨਹੀਂ ਖਿੱਚੀਆਂ ਜਾਂਦੀਆਂ? ਕਿ ਮੁਸਲਮਾਨ ਕੁੜੀਆਂ ਦੇ ਉੱਤੇ ਹਿਜਾਬ ਨਹੀਂ ਖਿੱਚੇ ਜਾਂਦੇ? ਕਿ ਉਹ ਸਾਨੂੰ ਬਰਾਊਨ ਪੀਪਲ ਕਹਿ ਕੇ ਮੁਖਾਤਬ ਨਹੀਂ ਕਰਦੇ? ਕਿ ਉਹ ਸਾਡੀ ਬੇਇੱਜ਼ਤੀ ਨਹੀਂ ਕਰਦੇ, ਸਾਨੂੰ ਆਪਣੇ ਤੋਂ ਹੀਣਾ ਅਤੇ ਨੀਚਾ ਨਹੀਂ ਸਮਝਦੇ? ਇਹ ਹਰ ਥਾਂ 'ਤੇ ਹਰ ਮੁਲਕ 'ਚ ਹੁੰਦਾ। ਜਿੱਥੇ ਮੈਜੋਰਟੀ ਬੈਠੀ ਹੈ ਨਾ ਅਤੇ ਉਹਦੇ ਲਾਗੇ ਕੋਈ ਮਿਨੋਰਟੀ ਆ, ਅਤੇ ਉੱਥੇ ਇੱਕਾ ਦੁੱਕਾ ਮਾਮਲੇ ਇਹੋ ਜਿਹਾ ਰਿਕਾਰਡ ਹੁੰਦੇ ਹੀ ਰਹਿੰਦੇ ਨੇ। ਤੁਸੀਂ ਵੇਖ ਲਓ ਕਿ ਮੁਸਲਮਾਨਾਂ ਨੇ ਖੁਦ ਨੂੰ ਦੇਸ਼ ਭਗਤ ਸਾਬਤ ਕਰਨ ਵਾਸਤੇ ਕਿੰਨਾ ਕੁਛ ਕੀਤਾ, ਸਿੱਖਾਂ ਨੇ ਕਿੰਨਾ ਕੁਛ ਕੀਤਾ ਇੰਡੀਆ ਦੇ ਵਿੱਚ। ਲੇਕਿਨ ਅੱਜ ਵੀ ਇੰਡੀਅਨ ਲੋਕ ਅਤੇ ਇੰਡੀਅਨ ਪੋਲੀਟੀਕਲ ਜਿਹੜੀ ਉਹਨਾਂ ਦੀ ਕੈਬਨਿਟ ਹੈ ਅਤੇ ਜਿਹੜੀ ਉਹਨਾਂ ਦੀ ਆਰਮੀ ਫੋਰਸਿਸ ਨੇ, ਉਹ ਹਰ ਜ਼ਿਕਰ ਵੀ ਨਹੀਂ ਮੰਨਦੇ ਕਿ ਸਿੱਖ ਜਾਂ ਮੁਸਲਮਾਨ ਜਿਹੜੇ ਨੇ ਉਹ ਜੈ ਹਿੰਦ ਕਹਿ ਸਕਦੇ ਨੇ। ਮਾਈਕ ਲੈ ਕੇ ਉਹਨਾਂ ਦੇ ਅੱਗੇ ਜਾਂਦੇ ਨੇ ਕਿ ਤੁਸੀਂ ਕਹੋ ਜੈ ਹਿੰਦ। ਉਹ ਸਵਾਲ ਉਹ ਹਿੰਦੂ ਕੋਲੋਂ ਨਹੀਂ ਪੁੱਛਦੇ। ਫਿਰ ਕਰਨਲ ਸੋਫੀਆ ਜੋ ਇੰਡੀਆ ਦੀ ਆਪਰੇਸ਼ਨ ਸੰਦੂਰ ਲੀਡ ਕਰ ਰਹੀ ਸੀ, ਉਹਨੂੰ ਇੱਕ BJP ਦੇ MP ਜਾਂ MLA ਵੱਲੋਂ, ਮੈਨੂੰ ਨਹੀਂ ਪਤਾ ਕੀ ਸੀ, ਉਹਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਸਟੇਜ 'ਤੇ ਖਲੋ ਕੇ ਕਿ ਅਸੀਂ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੇ ਸੰਦੂਰ ਉਜਾੜੇ ਸਨ, ਅਸੀਂ ਉਹਨਾਂ ਦੀ ਹੀ ਭੈਣ ਨੂੰ ਅੱਗੇ ਕਰਕੇ ਉਹਨਾਂ ਕੋਲੋਂ ਮਰਵਾਇਆ। ਮਤਲਬ ਕਿ ਅੱਤਵਾਦੀਆਂ ਦੀ ਉਹ ਭੈਣ ਬਣਾਤੀ। ਉੱਥੇ ਵੀ ਉਹਨਾਂ ਨੂੰ ਇਹੀ ਸ਼ੱਕ ਹੈ ਕਿ ਮੁਸਲਮਾਨ ਸਾਰਾ ਉਹ ਗੇਮ ਸਮਝਦੇ ਪਏ ਨਾ ਗੁੰਝਲ। ਮੇਰੇ ਅੱਡੇ ਦੇ ਉੱਤੇ ਇੱਥੇ ਚੱਕੂ ਮੋੜ ਨਾਲ ਕਿਸੇ ਇੱਕ ਸਰਦਾਰ ਦੀ ਦੁਕਾਨ ਹੈ। ਮੈਂ 2012 'ਚ FA ਕੀਤਾ, 2014 ਦੇ ਵਿੱਚ ਮੈਂ BA ਕੀਤਾ। ਅਸੀਂ ਕਾਲਜ ਜਾਂਦੇ ਹੁੰਦੇ ਸੀ। ਉਸ ਤੋਂ ਵੀ ਪਹਿਲਾਂ ਦੀ ਦੁਕਾਨ ਹੈ, ਤਕਰੀਬਨ 25 ਕੁ ਸਾਲ ਹੋ ਗਏ ਇਹਨਾਂ ਨੂੰ ਦੁਕਾਨ ਪਾਈ ਹੈ। ਸਾਰਾ ਅੱਡਾ, ਸਾਰਾ ਪਿੰਡ, ਸਾਰਾ ਜ਼ਿਲ੍ਹਾ, ਸਾਰੀ ਤਹਿਸੀਲ ਮੁਸਲਮਾਨਾਂ ਦੀ ਹੈ। ਇੱਕ ਦੁਕਾਨ ਹੈ ਅੱਡੇ ਚੱਕੂ ਮੋੜ ਦੇ ਉੱਤੇ, ਉਹ ਹਿਕਮਤ ਦੀ ਦੁਕਾਨ ਹੈ, ਉਹ ਸਿੱਖ ਹੈ।
ਉਹਦੇ ਸਾਹਮਣੇ ਮਸਜਿਦ ਹੈ। ਕਿਸੇ ਬੰਦੇ ਨੇ ਜਾ ਕੇ ਅੱਜ ਤੱਕ ਉਹਨੂੰ ਇਹ ਗੱਲ ਨਹੀਂ ਕਹੀ ਕਿ ਤੂੰ ਸਿੱਖ ਹੈ ਤੇ ਮੁਸਲਮਾਨ ਹੋ ਫਿਰ ਤੈਨੂੰ ਦੁਕਾਨ ਦੇਵਾਂਗੇ, ਜਾਂ ਤੂੰ ਸਿੱਖ ਹੈ ਤੈਨੂੰ ਅਸੀਂ ਇੱਥੇ ਦੁਕਾਨ ਕਿਰਾਏ 'ਤੇ ਦੇਣੀ। ਉਹ ਨਨਕਾਣਾ ਸਾਹਿਬ ਤੋਂ ਚੱਲ ਕੇ ਇੱਥੇ ਆਉਂਦਾ। ਜਾਂ ਤੂੰ ਸਿੱਖ ਹੈ ਤੇ ਕਲਮਾ ਪੜ੍ਹ ਤੇ ਚੱਲ ਮਸੀਤ 'ਤੇ। ਅੱਜ ਤੱਕ ਕਿਸੇ ਬੰਦੇ ਨੇ ਨਹੀਂ ਕਿਹਾ। ਉਸ ਇਕੱਲੇ ਬੰਦੇ ਦੀ ਪੂਰੇ ਅੱਡੇ ਦੇ ਉੱਤੇ ਦੁਕਾਨ ਹੈ, ਇਕੱਲਾ ਪੂਰੇ ਅੱਡੇ ਦੇ ਉੱਤੇ ਨੌਨ ਮੁਸਲਿਮ ਹੈ। ਅਸੀਂ ਉਹਦੇ ਕੋਲ ਜਾ ਕੇ ਬਹਿੰਦੇ ਰਹੇ, ਬੜਾ ਸਾਡਾ ਟਾਈਮ ਸਪੈਂਡ ਹੋਇਆ। ਅਸੀਂ ਬੱਸ ਦੀ ਵੇਟ ਦੇ ਵਿੱਚ ਉਹਦੀ ਦੁਕਾਨ 'ਚ ਵੜ ਕੇ ਬਹਿ ਜਾਣਾ। ਟਾਂਗੇ ਉਦੋਂ ਟਾਂਗੇ ਚੱਲਦੇ ਹੋ ਸਾਡੇ ਪਿੰਡ ਨੂੰ, ਟਾਂਗੇ ਦੀ ਵੇਟ ਦੇ ਵਿੱਚ ਅਸੀਂ ਦੁਕਾਨ ਦੇ ਵਿੱਚ ਵੜ ਕੇ ਬਹਿ ਜਾਣਾ ਵੀ ਚਲੋ ਨਾਲੇ ਸਰਦਾਰ ਨਾਲ ਗੱਲਾਂ ਮਾਰਨੇ, ਨਾਲੇ ਉਹਨਾਂ ਨੂੰ ਟਾਂਗਾ ਆ ਜਾਏਗਾ, ਉਹਦੇ ਚੜ੍ਹ ਕੇ ਚਲੇ ਜਾਵਾਂਗੇ। ਸਾਨੂੰ ਇਸ ਗੱਲ ਦਾ ਵੀ ਪਤਾ ਕਿ ਸਵਾਲ ਸਾਡੇ ਪੰਜਾਬੀਆਂ ਦੀ ਜ਼ੁਬਾਨ 'ਤੇ ਰੱਖਿਆ ਕਿਹਨਾਂ ਨੇ, ਔਰ ਜਿਨ੍ਹਾਂ ਨੇ ਸਵਾਲ ਸਾਡੀ ਜ਼ੁਬਾਨ 'ਤੇ ਰੱਖਿਆ ਕਿ ਤੁਸੀਂ ਸਾਰੇ ਸਿੱਖ ਆਪਣੇ ਮੁਲਕ ਦੇ ਵਿੱਚੋਂ ਖ਼ਤਮ ਕਰ ਦਿੱਤੇ ਨੇ, ਹੁਣ ਕਿਹੜੀ ਸਿੱਖਾਂ ਨਾਲ ਜਾਂ ਪੰਜਾਬੀਆਂ ਨਾਲ ਸਾਂਝ ਦੀ ਗੱਲ ਕਰਦੇ ਹੋ। ਤਾਂ ਉਹ ਚਾਹੁੰਦੇ ਹੀ ਨਹੀਂ ਕਿ ਪੰਜਾਬ ਇਕੱਠਾ ਹੋਵੇ, ਪੰਜਾਬ ਦੀ ਸਾਂਝ ਬਣੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜਦ ਪੰਜਾਬ ਇਕੱਠਾ ਹੋ ਗਿਆ ਤੇ ਸਾਡੇ ਵਰਗੇ ਮੁਨਾਫਿਕਾਂ 'ਤੇ ਉਂਝ ਹੀ ਸੁਹਾਗਾ ਫਿਰ ਜਾਣਾ। ਬਾਕੀ ਮੈਂ ਆਪਣੇ ਸੂਝਵਾਨ ਤੇ ਪੜ੍ਹੇ ਲਿਖੇ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਕੋਈ ਵੀ ਮੁਲਕ, ਕੋਈ ਵੀ ਕੌਮ, ਕੋਈ ਵੀ ਤਾਰੀਖ ਤੇ ਕੋਈ ਵੀ ਇਨਸਾਨ 100% ਪਰਫੈਕਟ ਨਹੀਂ ਹੁੰਦਾ। ਹਰ ਥਾਂ 'ਤੇ ਹਰ ਜਗ੍ਹਾ 'ਤੇ ਕੋਈ ਨਾ ਕੋਈ ਗਲਤੀਆਂ, ਕੋਈ ਨਾ ਕੋਈ ਖਾਮੀਆਂ ਹੁੰਦੀਆਂ ਨੇ। ਅਗਰ ਸਾਰਾ ਕੁਛ ਦੁਨੀਆ 'ਤੇ ਪਰਫੈਕਟ ਹੁੰਦਾ, ਬੰਦਾ ਪਰਫੈਕਟ ਹੁੰਦਾ, ਲੋਕ ਪਰਫੈਕਟ ਹੁੰਦੇ, ਇੱਕ ਟੈਰੀਟਰੀ ਪਰਫੈਕਟ ਹੁੰਦੀ, ਇੱਕ ਤੁਸੀਂ ਕਹਿ ਲਓ ਕਿ ਆਬਾਦੀ ਪੂਰੀ ਪਰਫੈਕਟ ਹੁੰਦੀ, ਤਾਂ ਫਿਰ ਰੱਬ ਨੂੰ ਯਾਦ ਕੌਣ ਕਰਦਾ? ਫਿਰ ਰੱਬ ਦੀ ਲੋੜ ਹੀ ਨਹੀਂ ਸੀ ਕਿ ਇਨਸਾਨ ਆਪ ਪਰਫੈਕਟ ਹੈ। ਜਿੱਥੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ, ਲੋਕ ਕਿਸੇ ਨਾ ਕਿਸੇ ਬਹਾਨੇ ਨਾਲ ਉਸ ਰੱਬ ਨੇ ਆਪਣੀ ਯਾਦ ਤੁਹਾਡੇ ਅੰਦਰ ਪਾਉਣੀ ਆ। ਕਿਸੇ ਨੂੰ ਦੁੱਖ ਦੇ ਕੇ ਪਾਉਣੀ ਆ, ਕਿਸੇ ਨੂੰ ਸੁੱਖ ਦੇ ਕੇ ਪਾਉਣੀ ਆ, ਕਿਸੇ ਨੂੰ ਤੰਗ ਕਰਕੇ ਪਾਉਣੀ ਆ, ਉਹਨੇ ਆਪਣੀ ਯਾਦ ਪਾਉਣੀ ਆ। ਅਤੇ ਜੋ ਵੀ ਕਾਰੇ ਹੁੰਦੇ ਨੇ ਉਹਦੀ ਜ਼ਾਤ ਦੀ ਰਜ਼ਾਮੰਦੀ ਨਾਲ ਹੁੰਦੇ ਨੇ। ਮੈਂ ਚਾਹਵਾਂ ਤਾਂ ਮੈਂ ਮੋਬਾਈਲ ਵੀ ਨਹੀਂ ਚੁੱਕ ਸਕਦਾ ਇੱਥੋਂ। ਰੱਬ ਚਾਹਵੇਗਾ ਤਾਂ ਮੇਰਾ ਹੱਥ ਥੱਲੇ ਜਾਵੇਗਾ ਅਤੇ ਮੈਂ ਚੁੱਕਾਂਗਾ। ਠੀਕ ਹੈ, ਜੋ ਮਾਮਲਾਤ ਹੋਏ ਉਹਦੇ ਵਿੱਚ ਰੱਬ ਦੀ ਰਜ਼ਾ ਸ਼ਾਮਲ ਸੀ ਤਾਂ ਹੋਏ। ਔਰ ਉਹ ਐਸੀ ਬੇਪਰਵਾਹ ਜ਼ਾਤ ਹੈ ਮੇਰਾ ਮਾਲਕ ਸੋਹਣਾ ਰੱਬ ਕਿ ਉਹ ਆਪਣੇ ਉੱਤੇ ਕਦੀ ਵੀ ਬਰਾ ਜਾਂ ਆਪਣੇ ਉੱਤੇ ਕਦੇ ਵੀ ਇਲਜ਼ਾਮ ਨਹੀਂ ਲੈਂਦਾ। ਤੁਸੀਂ ਜਾ ਰਹੇ ਹੋ ਐਕਸੀਡੈਂਟ ਦੇ ਵਿੱਚ ਥੋੜੀ ਮੌਤ ਹੋ ਗਈ ਹੈ ਨਾ, ਤਾਂ ਬੰਦੇ ਨੇ ਆਪਣੀ ਗਲਤੀ ਸੋਚਣੀ ਹੈ। ਇਹ ਨਹੀਂ ਕਹਿਣਾ ਕਿ ਯਾਰ ਇਹਦੀ ਆਈ ਇੰਨੀ ਸੀ। ਲੋਕ ਕਹਿੰਦੇ ਨਹੀਂ ਇਹਦੀ ਆਈ ਸੀ, ਇਹਦਾ ਟਾਈਮ ਹੀ ਇੰਨਾ ਸੀ, ਟਾਈਮ ਮੁੱਕ ਗਿਆ, ਵਾਅਦੇ ਪੂਰੇ ਹੋ ਗਏ ਸੀ। ਵੇਖੋ ਐਕਸੀਡੈਂਟ ਹੋਇਆ, ਬੰਦਾ ਮਰ ਗਿਆ, ਇਨਸਾਨ ਕਹਿੰਦਾ ਯਾਰ ਇੱਧਰੋਂ ਆਉਣ ਡਿਆ ਸੀ, ਇਹਦੀ ਗਲਤੀ ਸੀ, ਇਹ ਸੀ। ਲੇਕਿਨ ਉਹ ਰੱਬ ਵੱਲੋਂ ਹੈ ਕਿ ਰੱਬ ਨੇ ਤੁਹਾਨੂੰ ਇੱਕ ਐਸੇ ਰਿਗਰੈਟ ਦੇ ਵਿੱਚ ਪਾ ਜਾਣਾ ਕਿ ਤੁਸੀਂ ਉਹਦੇ 'ਤੇ ਇਲਜ਼ਾਮ ਹੀ ਨਾ ਦੇ ਸਕੋ। ਸੋ ਇਸ ਕਰਕੇ ਮੇਰੇ ਵੀਰੋ, ਇਹ ਦਾਤੇ ਦੀ ਕਿ ਤੁਸੀਂ ਰੱਬ ਨੂੰ ਮੰਨਦੇ ਹੋ, ਉਹਦੀਆਂ ਮਰਜ਼ੀਆਂ ਨੇ, ਉਹਦੀ ਮਿਹਰ ਹੈ ਅਤੇ ਉਹਦੀ ਮਿਹਰ ਦੇ ਵਿੱਚ ਖੁਸ਼ ਰਹੋ। ਅਤੇ ਚੰਗੀ ਥਾਂ 'ਤੇ ਹੋ, ਮਾੜੀ ਥਾਂ 'ਤੇ ਹੋ, ਜਿੱਥੇ ਵੀ ਹੋ, ਆਪਦੇ ਮੁਲਕ ਨਾਲ, ਆਪਣੀ ਧਰਤੀ ਨਾਲ ਜੁੜੋ ਅਤੇ ਪੰਜਾਬ ਨੂੰ ਹਮੇਸ਼ਾ ਪਿਆਰ ਕਰੋ। ਪੰਜਾਬ ਨਾਲ ਜੁੜੇ ਰਹੋ। ਅੱਲਾ ਦੇ ਵਾਲੇ।